ਸ਼ੈਪਰਟਨ ਇੱਕ ਖੇਤਰੀ ਇਲਾਕਾ, ਰੂਰਲ ਇਲਾਕਾ ਮੈਲਬਰਨ ਤੋਂ 200 ਕਿਲੋਮੀਟਰ ਦੂਰ, ਉੱਥੇ ਇੱਕ ਬਹੁਤ ਭਿਆਨਕ ਸੜਕ ਹਾਦਸਾ ਵਾਪਰਿਆ ਆ। 4 ਪੰਜਾਬੀ ਮੂਲ ਦੇ ਨੌਜਵਾਨਾਂ ਉਹਨਾਂ ਦਾ ਮੌਕੇ ਤੇ ਦੇਹਾਂਤ ਹੋ ਗਿਆ ਆ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਇੱਕ ਆਸਟ੍ਰੇਲੀਆ ਤੋਂ ਬੜੀ ਭਿਆਨਕ ਖਬਰ ਜਿਹੜੀ ਉਹ ਆ ਰਹੀ ਆ, ਉਸ ਖਬਰ ਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ। ਬੜੀ ਮੰਦਭਾਗੀ ਖਬਰ ਉੱਥੇ ਆ ਰਹੀ ਆ। ਸ਼ੈਪਰਟਨ ਇੱਕ ਖੇਤਰੀ ਇਲਾਕਾ, ਰੂਰਲ ਇਲਾਕਾ ਮੈਲਬਰਨ ਤੋਂ 200 ਕਿਲੋਮੀਟਰ ਦੂਰ, ਉੱਥੇ ਇੱਕ ਬਹੁਤ ਭਿਆਨਕ ਸੜਕ ਹਾਦਸਾ ਵਾਪਰਿਆ ਆ, ਜਿਸ ਦੇ ਵਿੱਚ 4 ਪੰਜਾਬੀ ਮੂਲ ਦੇ ਨੌਜਵਾਨਾਂ ਉਹਨਾਂ ਦਾ ਮੌਕੇ ਤੇ ਦੇਹਾਂਤ ਹੋ ਗਿਆ ਆ। 5 ਜਾਣੇ ਉਸ ਗੱਡੀ ਦੇ ਵਿੱਚ ਸਵਾਰ ਸੀ। ਆਪਣੀ ਸੈਡਾਨ ਗੱਡੀ, ਸਿਲਵਰ ਪੁਗਟ ਗੱਡੀ ਜਿਹੜੀ ਆ, ਉਸ ਦੇ ਵਿੱਚ ਉਹ ਜਾ ਰਹੇ ਸੀਗੇ। ਉਹਨਾਂ ਦੀ ਗੱਡੀ ਜਿਹੜੀ ਟਕਰਾ ਗਈ। ਟੀ-ਬੋਨ ਉਹਨਾਂ ਦੀ ਗੱਡੀ ਨੂੰ ਇੱਕ ਹਾਈਲੈਕਸ ਟਰੱਕ ਟੋਯੋਟਾ ਦਾ ਜਿਹੜਾ ਆ ਉਸਨੇ ਕੀਤਾ ਤੇ ਮੌਕੇ ਤੇ ਹੀ 4 ਜਾਣਿਆਂ ਦੀ ਉੱਥੇ ਮੌਤ ਹੋ ਗਈ ਆ। ਦੱਸਿਆ ਜਾ ਰਿਹਾ ਆ ਵੀ ਇਹਨਾਂ 5 ਜਾਣਿਆਂ ਚੋਂ 5 ਦੇ 5 ਜਾਣੇ ਇਹ ਵਿਜ਼ਟਰ ਵੀਜ਼ੇ ਦੇ ਉੱਤੇ ਸਨ ਤੇ ਕਈਆਂ ਨੇ ਵਾਪਸ ਜਲਦ ਹੀ ਜਿਹੜਾ ਉਹ ਮੁੜਨਾ ਸੀ, ਪਰ ਉਹ ਕਦੀ ਵੀ ਵਾਪਸ ਹੁਣ ਨਹੀਂ ਮੁੜ ਸਕਣਗੇ। ਐਡਾ ਭਿਆਨਕ ਹਾਦਸਾ ਜਿਹੜਾ ਇਹ ਵਾਪਰਿਆ। ਇਹ ਪਾਈਨ ਲੌਜ ਨਾਰਥ ਰੋਡ ਤੇ ਕੈਸਗਰੋਵ ਲਿਮੌਨ ਰੋਡ ਜਿਹੜੀ ਆ, ਉਹਦੀ ਇੰਟਰਸੈਕਸ਼ਨ ਦੇ ਉੱਤੇ ਇਹ ਦੁਰਘਟਨਾ, ਭਿਆਨਕ ਹਾਦਸਾ ਜਿਹੜਾ ਵਾਪਰਿਆ। ਹਾਦਸਾ ਇੰਨਾ ਕੁ ਭਿਆਨਕ, ਇੰਨਾ ਕੁ ਵਾਇਲੈਂਟ ਸੀਗਾ ਵੀ ਜਦ ਟਰੱਕ ਇਹਨਾਂ ਦੀ ਗੱਡੀ ਦੇ ਵਿੱਚ ਜਿਹੜਾ ਟੀ-ਬੋਨ ਕੀਤਾ ਟਕਰਾਇਆ, ਪਿੱਛੇ ਬੈਠੇ ਪੈਸੰਜਰਸ ਜਿਹੜੇ ਆ ਪਿਛਲੀ ਸੀਟ ਤੇ ਸਵਾਰ ਸੀਗੇ, ਉਹ ਗੱਡੀ 'ਚੋਂ ਉੱਡਦੇ ਜਿਹੜੇ ਉਹ ਬਾਹਰ ਗਏ। 100 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਨਾਲ ਦੋਨੋਂ ਹੀ ਗੱਡੀਆਂ ਜਿਹੜੀਆਂ ਉਸ ਟਾਈਮ ਦੇ ਉੱਤੇ ਜਾ ਰਹੀਆਂ ਸੀਗੀਆਂ ਜਦ ਇਹ ਭਿਆਨਕ ਹਾਦਸਾ ਵਾਪਰਿਆ। ਇਸ ਗੱਡੀ ਦਾ, ਸੈਡਾਨ ਗੱਡੀ ਦਾ, ਜਿਹਦੇ ਵਿੱਚ 5 ਪੰਜਾਬੀ ਮੂਲ ਦੇ ਨੌਜਵਾਨ ਸੀਗੇ, ਉਹਨਾਂ ਦਾ ਜਿਹੜਾ ਡਰਾਈਵਰ ਆ ਹਰਿੰਦਰ ਸਿੰਘ ਹੈਰੀ ਰੰਧਾਵਾ, ਉਹ ਇਸ ਦੇ ਵਿੱਚ ਉਸ ਦਾ ਬਚਾਅ ਹੋ ਗਿਆ ਆ, ਕਿਉਂਕਿ ਪੈਸੰਜਰ ਸਾਈਡ ਤੋਂ ਜਿਹੜਾ ਟੀ-ਬੋਨ ਹੋਈ ਸੀ, ਜਿਹੜਾ ਟਰੱਕ ਆ ਉਹ ਟਕਰਾਇਆ ਸੀ। ਟਰੱਕ ਮਤਲਬ ਪਿਕਅਪ ਟਰੱਕ ਜਿਹੜਾ ਸੀਗਾ। ਜਦ ਇਹ ਘਟਨਾ ਵਾਪਰੀ, ਉਸ ਤੋਂ ਬਾਅਦ ਦੇ ਵਿੱਚ ਹਾਈਲੈਕਸ ਟਰੱਕ ਦੇ ਡਰਾਈਵਰ ਨੇ ਹੀ 000, ਜਿੱਦਾਂ ਆਪਣੇ ਅਮਰੀਕਾ 'ਚ 911 ਕਾਲ ਹੁੰਦੀ ਹੈ, ਉੱਥੇ 000 ਆ, ਉੱਤੇ ਕਾਲ ਕਰਕੇ ਐਮਰਜੈਂਸੀ ਸਰਵਿਸਿਜ਼ ਨੂੰ ਉੱਥੇ ਬੁਲਾਇਆ। ਉਹ ਖੁਦ ਵੀ ਉਸ ਦੇ ਵਿੱਚ ਫੱਟੜ ਹੋਇਆ। ਦੋਨੋਂ ਹੀ ਬਚੇ ਹੋਏ ਡਰਾਈਵਰਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ, ਜਿੱਥੇ ਉਹਨਾਂ ਦੀਆਂ ਕਈਆਂ ਦੀਆਂ ਜਿਹੜੀਆਂ ਸਰਜਰੀਜ਼ ਵੀ ਹੋਈਆਂ ਤੇ ਹੁਣ ਕਹਿੰਦੇ ਆ ਵੀ ਫਿਜ਼ੀਕਲੀ ਤਾਂ ਉਹ ਠੀਕ ਹੋ ਜਾਣਗੇ, ਪਰ ਮੈਂਟਲੀ ਉਹਨਾਂ ਦਾ ਠੀਕ ਹੋਣਾ, ਮਾਨਸਿਕ ਤੌਰ ਦੇ ਉੱਤੇ ਉਹ ਸਦਮਾ ਜਿਹੜਾ ਚੱਲਣਾ ਬੜਾ ਔਖਾ ਹੋਊਗਾ। 5 ਜਾਣੇ ਸਵਾਰ ਸੀਗੇ, 3 ਜਾਣੇ ਪਿੱਛੇ ਬੈਠੇ ਸੀਗੇ। ਪੁਲਿਸ ਕਹਿ ਰਹੀ ਆ ਵੀ ਸ਼ਾਇਦ ਉਹਨਾਂ ਨੇ ਸੀਟ ਬੈਲਟਾਂ ਨਹੀਂ ਲਾਈਆਂ ਸੀਗੀਆਂ, ਜਿਸ ਕਰਕੇ ਉਹ ਗੱਡੀ 'ਚੋਂ ਉੱਡਦੇ ਬਾਹਰ ਗਏ ਆ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਆ। ਜਿਹੜਾ ਇਹ ਇੰਟਰਸੈਕਸ਼ਨ ਦੇ ਉੱਤੇ ਆ, ਜਿਹੜੀ ਇਹਨਾਂ ਦੀ ਸਿਲਵਰ ਗੱਡੀ ਦੇ ਵਿੱਚ ਸਵਾਰ ਸੀਗੇ, ਇਹ ਸਮਹਾਉ ਸਟਾਪ ਸਾਈਨ ਮਿਸ ਕਰਕੇ ਥੱਕੇ ਸੀਗੇ, ਘੁੰਮਦੇ ਫਿਰਦੇ ਆ ਰਹੇ ਸੀਗੇ, ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਸਟਾਪ ਸਾਈਨ ਆ, ਉਹ ਮਿਸ ਕਰ ਗਏ। ਦੂਜਾ ਜਿਹੜਾ ਟਰੱਕ ਆ ਉਹ ਦੂਜੇ ਪਾਸੋਂ ਆ ਰਿਹਾ ਸੀ, ਉਸ ਨੇ ਇਹਨਾਂ ਨੂੰ ਟੀ-ਬੋਨ ਜਿਹੜਾ ਉਹ ਕਰ ਦਿੱਤਾ। ਪੁਲਿਸ ਨੇ ਜਿਹੜੀ ਸ਼ਨਾਖਤ ਜਿਹੜੀ ਸਿਰਫ ਡਰਾਈਵਰ ਦੀ ਕੀਤੀ ਆ, ਜਿਸ ਦਾ ਬਚਾਅ ਹੋਇਆ ਆ, ਹਰਿੰਦਰ ਸਿੰਘ, ਤੇ ਜਿਹੜੇ ਉੱਥੋਂ ਦੀ ਲੋਕਲ ਕਮਿਊਨਿਟੀ ਆ ਸ਼ੈਪਰਟਨ ਟਾਊਨ ਦੀ, ਉਹਨਾਂ ਨੇ ਬਾਕੀਆਂ ਦਾ ਵੀ ਜਿਹੜਾ ਉਹ ਦੱਸਿਆ ਆ। ਵਿਜ਼ਟਰ ਵੀਜ਼ੇ ਦੇ ਉੱਤੇ ਸੀਗੇ ਹਰਪਾਲ ਸਿੰਘ ਮੁਕਤਸਰ ਤੋਂ, ਭੁਪਿੰਦਰ ਸਿੰਘ ਜਲੰਧਰ ਤੋਂ, ਬਲਜਿੰਦਰ ਸਿੰਘ ਤੇ ਕਿਸ਼ਨ ਸਿੰਘ ਤਰਨਤਾਰਨ ਇਲਾਕੇ ਦੇ 4 ਜਾਣਿਆਂ ਦੀ ਇਸ ਭਿਆਨਕ ਹਾਦਸੇ ਦੇ ਵਿੱਚ ਮੌਤ ਹੋਈ ਆ। ਜਿਹੜਾ ਡਰਾਈਵਰ ਆ ਉਸਨੇ 18 ਜਨਵਰੀ ਨੂੰ ਵਾਪਸ ਪਰਤਣਾ ਸੀਗਾ, ਟਿਕਟ ਉਹਨੇ ਕਰਾਈ ਹੋਈ ਸੀ, ਮੈਥ ਦਾ ਉਹ ਟੀਚਰ ਆ, ਵਾਪਸ ਉਹਨੇ ਜਾਣਾ ਸੀਗਾ ਤੇ ਹੁਣ ਉਹ ਇਸ ਟਾਈਮ ਹਸਪਤਾਲ ਦੇ ਵਿੱਚ ਆ। ਬਹੁਤ ਹੀ ਮਾੜਾ ਹਾਦਸਾ ਜਿਹੜਾ ਇਹ ਵਾਪਰਿਆ ਆ। ਸ਼ੈਪਰਟਨ ਟਾਊਨ ਦੇ ਵਿੱਚ ਜਿਹੜੇ ਪੁਲਿਸ ਵਾਲੇ ਆ, ਜਿਹੜੇ ਮੌਕੇ ਦੇ ਉੱਤੇ ਪਹੁੰਚੇ ਆ, ਉਹਨਾਂ ਨੇ ਕਿਹਾ ਵੀ ਇੰਨਾ ਭਿਆਨਕ ਹਾਦਸਾ ਜਿਹੜਾ ਆ ਉਹਨਾਂ ਨੇ ਨਹੀਂ ਦੇਖਿਆ। ਜਿਹੜੇ ਕਿ ਹਾਦਸਿਆਂ ਦੀ ਜਾਂਚ ਕਰਨ ਵਾਲੇ ਵੀ ਆਉਂਦੇ ਆ, ਉਹਨਾਂ ਦਾ ਵੀ ਮਨ ਇਸ ਦੇ ਵਿੱਚ ਦਹਿਲ ਗਿਆ ਸੀਗਾ। ਸੋ 2 ਜਾਣੇ 40 ਸਾਲ ਦੀ ਉਮਰ ਵਰਗ ਦੇ ਵਿੱਚ ਦੱਸੇ ਜਾਂਦੇ ਆ। ਜਿਹੜਾ ਇਹ ਹਰਿੰਦਰ ਹੈਰੀ ਰੰਧਾਵਾ ਹੈ, ਇਹ 20s ਦੇ ਵਿੱਚ ਦੱਸਿਆ ਜਾਂਦਾ ਹੈ, 30s ਦੇ ਨਜ਼ਦੀਕ। ਤੇ ਇਹ ਜਿਹੜੀ ਘਟਨਾ ਆ, ਹਾਦਸਾ ਜਿਹੜਾ ਵਾਪਰਿਆ, ਸੋ ਇੱਕ ਵਾਰੀ ਫੇਰ ਦੱਸਦੇ ਜਾਈਏ
ਆਸਟ੍ਰੇਲੀਆ ਦੇ ਵਿੱਚ ਮੈਲਬਰਨ ਸ਼ਹਿਰ ਤੋਂ 200 ਕਿਲੋਮੀਟਰ ਦੂਰ ਸ਼ੈਪਰਟਨ ਇਲਾਕਾ ਇੱਕ ਪੇਂਡੂ ਇਲਾਕਾ ਆ। ਉੱਥੇ ਬਹੁਤ ਹੀ ਜ਼ਿਆਦਾ ਭਿਆਨਕ ਹਾਦਸਾ ਵਾਪਰਿਆ ਆ, ਜਿਸ ਦੇ ਵਿੱਚ 4 ਪੰਜਾਬੀ ਮੂਲ ਦੇ ਨੌਜਵਾਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਆ। ਇੱਕ ਜਣਾ ਉਸ ਦੇ ਵਿੱਚੋਂ ਸਰਵਾਈਵ ਕੀਤਾ ਆ। ਇਹ ਸਟਾਪ ਸਾਈਨ ਆਪਣਾ ਮਿਸ ਕਰ ਗਏ। ਦੂਜੇ ਪਾਸੋਂ ਆ ਰਹੇ ਜਿਹੜੇ ਪਿਕਅਪ ਟਰੱਕ ਆ, ਹਿਲਕਸ ਟਰੱਕ ਆ, ਉਹ ਇਹਨਾਂ ਦੇ ਸਾਈਡ ਤੇ ਵੱਜਾ, ਪੈਸੰਜਰ ਸਾਈਡ ਤੋਂ ਜਿਹੜਾ ਆ ਉਹ ਵੱਜਾ। ਦੋਨੋਂ ਹੀ ਗੱਡੀਆਂ ਉਸ ਟਾਈਮ ਤੇਜ਼ ਸਨ, 100 ਕਿਲੋਮੀਟਰ ਪਰ ਆਵਰ ਦੀ ਸਪੀਡ ਦੇ ਉੱਤੇ, ਤੇ ਉਹ ਆਪਸ 'ਚ ਜਦੋਂ ਟਕਰਾਏ ਆ, ਤਿੰਨੇ ਜਾਣੇ ਜਿਹੜੇ ਪਿੱਛੇ ਪੈਸੰਜਰ 'ਚ ਬੈਠੇ ਸੀ ਤੇ ਅੱਗੇ ਮੋਰਾ ਪੈਸੰਜਰ 'ਚ ਜਿਹੜਾ ਬੈਠਾ ਸੀ, ਉਹਨਾਂ ਚਾਰਾਂ ਦੀ ਜਿਹੜੀ ਇਸ ਦੇ ਵਿੱਚ ਮੌਤ ਹੋ ਗਈ ਆ। ਮਰਨ ਵਾਲਿਆਂ ਦੇ ਵਿੱਚ ਮੁਕਤਸਰ ਤੋਂ ਹਰਪਾਲ ਸਿੰਘ, ਜਲੰਧਰ ਤੋਂ ਭੁਪਿੰਦਰ ਸਿੰਘ ਤੇ ਤਰਨਤਾਰਨ ਤੋਂ ਬਲਜਿੰਦਰ ਸਿੰਘ ਅਤੇ ਕਿਸ਼ਨ ਸਿੰਘ ਜਿਹੜਾ ਉਹ ਦੱਸੇ ਜਾ ਰਹੇ ਆ। ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਮੁੱਢਲੀ ਜਾਂਚ ਦੇ ਵਿੱਚ ਇਹ ਦੱਸਿਆ ਆ ਵੀ ਸ਼ਾਇਦ ਉਹਨਾਂ ਨੇ ਪਿਛਲਿਆਂ ਨੇ ਸੀਟ ਬੈਲਟ ਜਿਹੜੀ ਆ ਉਹ ਨਹੀਂ ਲਾਈ ਸੀ। ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ। ਹੁਣ ਡਰਾਈਵਰ ਕਹਿੰਦੇ ਜਦੋਂ ਹੋਸ਼ 'ਚ ਆਊਗਾ, ਗੱਲ ਕਰਨ ਦੇ ਕਾਬਿਲ ਹੋਊਗਾ, ਤਾਂ ਉਹਦੇ ਕੋਲੋਂ ਪੁੱਛਿਆ ਜਾ ਸਕਦਾ ਆ, ਪੁੱਛਿਆ ਜਾਊਗਾ ਵੀ ਕੀ ਕਾਰਨ ਹੋਏ, ਤੁਸੀਂ ਸਟਾਪ ਸਾਈਨ ਮਿਸ ਕਰ ਗਏ, ਥੱਕੇ ਸੀਗੇ, ਪਤਾ ਨਹੀਂ ਲੱਗਾ ਜਾਂ ਕੀ ਹੋਇਆ। ਇਹ ਸਾਰਾ ਕੁਝ ਜਿਹੜਾ ਉਹ ਪਤਾ ਕੀਤਾ ਜਾਊਗਾ। ਹੁਣ ਜਿਸ ਮੈਥ ਟੀਚਰ ਨੇ ਵਾਪਸ 18 ਜਨਵਰੀ ਨੂੰ ਪਰਤਣਾ ਸੀ, ਉੱਥੋਂ ਦੇ ਨਿਊਜ਼ ਮੀਡੀਆ ਵਾਲੇ ਕਹਿ ਰਹੇ ਆ ਵੀ ਹੁਣ ਹੋ ਸਕਦਾ ਆ ਵੀ ਉਸ ਨੂੰ ਡਿਟੇਨ ਵੀ ਕੀਤਾ ਜਾਵੇ, ਕ੍ਰਿਮੀਨਲ ਚਾਰजेस ਵੀ ਜਿਹੜੇ ਉਸ ਦੇ ਉੱਤੇ ਲਗਾਏ ਜਾ ਸਕਦੇ ਆ। ਆਪਣੇ ਫਰੈਂਡਸ ਦੀ ਜਿਹੜੀ ਉਹ ਮੌਤ ਦੇ ਕਰਕੇ ਬਹੁਤ ਭਾਰੀ ਸਦਮਾ ਆ। ਚਾਰੇ ਦੇ ਚਾਰੇ ਪਰਿਵਾਰ ਇਨਕਨਸੋਲੇਬਲ ਆ। ਉਹਨਾਂ ਨੂੰ ਕੋਈ ਧਰਵਾਸ ਜਿਹੜਾ ਇਸ ਟਾਈਮ ਨਹੀਂ ਦਵਾ ਸਕਦਾ। ਇੰਨਾ ਭਿਆਨਕ ਹਾਦਸਾ ਵਾਪਰਿਆ ਆ। ਇੱਕ ਐਕਸੀਡੈਂਟ ਨੇ 4 ਪਰਿਵਾਰ ਜਿਹੜੇ ਆ ਉਹ ਤਬਾਹ ਕਰ ਦਿੱਤੇ। ਪੰਜਵੇਂ ਛੇਵਾਂ ਜਿਹੜਾ ਟਰੱਕ ਦੇ ਜਿਹੜਾ ਹਾਈਲੈਕਸ ਪਿਕਅਪ ਟਰੱਕ ਚਲਾਉਂਦਾ ਸੀ, ਉਹ ਜਿਹੜਾ ਮੁੰਡਾ ਬਚ ਗਿਆ ਆ, ਉਹ ਸਾਰੇ ਦਾ ਸਾਰਾ ਕੁਝ ਜਿਹੜਾ ਆ ਉਹ ਤਬਾਹ ਹੋ ਗਿਆ। ਆਉਣ ਵਾਲੇ ਸਮੇਂ ਦੇ ਵਿੱਚ ਕਿੱਡੇ ਸਦਮੇ ਦੇ ਵਿੱਚ ਉਹ ਹੋਊਗਾ। ਇਹ ਬਹੁਤ ਮੰਦਭਾਗੀ ਗੱਲ ਵਾਪਰੀ ਆ ਭਾਈ। ਇਹ ਤਾਂ ਵਾਪਰ ਗਿਆ। ਇੱਦਾਂ ਦੀਆਂ ਖਬਰਾਂ ਕਰ ਕਰਕੇ ਸਾਡਾ ਆਪਣਾ ਮਨ ਇਸ ਦੇ ਵਿੱਚ ਭਰ ਆਉਂਦਾ ਆ ਵੀ ਕਿੱਦਾਂ ਜਿਹੜਾ ਉਹ ਕਰੀਏ, ਕਿੱਦਾਂ ਤੁਹਾਨੂੰ ਦੱਸੀਏ। ਪਰ ਆਪਣੀ ਕਮਿਊਨਿਟੀ ਦੀਆਂ ਗੱਲਾਂ ਆ, ਦੱਸਣੀਆਂ ਆਪਾਂ ਨੂੰ ਪੈਂਦੀਆਂ। ਭਾਈ ਧਿਆਨ ਰੱਖਿਆ ਕਰੋ ਜਦੋਂ ਡਰਾਈਵ ਕਰਦੇ ਆ, ਕੁਛ ਵੀ ਕਰਦੇ ਆ, ਸੇਫਟੀ ਮਸਟ ਆ। ਰੀਸੈਂਟਲੀ ਫਰੈਜ਼ਨੋ ਦੇ ਇਲਾਕੇ ਦੇ ਵਿੱਚ ਇੱਕ ਪਰਿਵਾਰ ਇੱਥੋਂ ਫਿਊਨਰਲ ਦੇ ਉੱਤੇ ਗਿਆ ਸੀਗਾ। ਉੱਥੇ ਇੱਕ ਸਟਾਪ ਸਾਈਨ ਦੇ ਉੱਤੇ ਇੱਦਾਂ ਦਾ ਭਿਆਨਕ ਹਾਦਸਾ ਵਾਪਰਿਆ ਸੀ। ਪੂਰੇ ਦਾ ਪੂਰਾ ਟੱਬਰ ਜਿਹੜਾ ਉਹ ਨਸ਼ਟ ਹੋ ਗਿਆ। ਇੱਦਾਂ ਦੀ ਖਬਰ ਹੁਣ ਆਪਾਂ ਨੂੰ ਆਸਟ੍ਰੇਲੀਆ 'ਚੋਂ ਆ ਰਹੀ ਆ। ਇੱਦਾਂ ਦਾ ਆਪਾਂ ਬਚਾਅ ਕਰੀਏ, ਬਚਤ ਕਰੀਏ। ਬਹੁਤ ਔਖਾ ਹੁੰਦਾ ਇਹੋ ਜਿਹੀਆਂ ਚੀਜ਼ਾਂ ਨੂੰ ਜਿਹੜਾ ਉਹ ਦੱਸਣਾ। ਜਿਨ੍ਹਾਂ ਦੇ ਉੱਤੇ ਵਾਪਰ ਰਿਹਾ ਆ, ਉਹਨਾਂ ਦਾ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਭਾਈ ਭਾਣਾ ਹੁਣ ਮੰਨਣਾ ਪੈਣਾ ਆ, ਧਰਵਾਸ ਜਿਹੜਾ ਉਹ ਰੱਖਣਾ ਪੈਣਾ ਹੈ। ਪਰ ਅੱਗੇ ਤੋਂ ਭਾਈ ਪਲੀਜ਼ ਜਿਹੜਾ ਧਿਆਨ ਦੇ ਨਾਲ ਜਿਹੜਾ ਉਹ ਚੱਲੋ। ਆਸਟ੍ਰੇਲੀਆ ਦੇ ਸ਼ੈਪਰਟਨ ਇਲਾਕੇ ਤੋਂ ਇਹ ਜਿਹੜੀ ਖਬਰ ਆ ਰਹੀ ਆ, ਜਿਸ ਨੇ ਇੱਕ ਵਾਰੀ ਫਿਰ ਪੰਜਾਬੀਆਂ ਦੀ ਰੂਹ ਨੂੰ ਸੰਭਾ ਦਿੱਤਾ ਆ। ਇੰਨੀਆਂ ਗੱਲਾਂ ਦੇ ਨਾਲ ਸਤਿ ਸ਼੍ਰੀ ਅਕਾਲ।